ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 50 ਹੋਰ ਦੇਸ਼ਾਂ ਦੇ ਲੀਡਰ ਮਾਰਚ 31 ਤੇ April 1 ਨੂੰ ਵਾਸ਼ਿੰਗਟਨ DC ਵਿਖੇ ਨਿਊਕਲੀਅਰ ਸਮਿਟ ਨੂੰ ਅਟੈਂਡ ਕਰਨ ਲਈ ਪਹੁੰਚ ਰਹੇ ਹਨ। ਸੋ-ਕਾਲ ਡੈਮੋਕ੍ਰੈਟਿਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਰਨਾ ਪਵੇਗਾ ਸਿੱਖਾਂ ਦੇ ਰੋਸ ਦਾ ਸਾਹਮਣਾ, ਜਿਹੜੇ ਕਿ ਭਾਰਤ ਦੀਆਂ ਸਿੱਖ ਵਿਰੋਧੀ ਕਾਰਵਾਈਆਂ, ਭਾਰਤੀ ਹਕੂਮਤ ਦੇ ਤਸ਼ੱਦਦ ਅਤੇ ਸੰਵਿਧਾਨ ਤੋਂ ਤੰਗ ਹਨ। ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਅਤੇ ਭਾਰਤ ਵਿੱਚ ਦਹਿਸ਼ਤਗਰਦੀ ਨੂੰ ਠੱਲ ਪਾਉਣ ਦੇ ਲਈ ਮੋਦੀ ਦੀ ਆਮਦ ਤੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ 6 ਫॉर ਜਸਟਿਸ ਨੇ April 1 ਯਾਨੀ ਕਿ ਕੱਲ ਫਰਾਈਡੇ ਨੂੰ ਵਾਸ਼ਿੰਗਟਨ DC ਵਿਖੇ ਭਾਰਤੀ ਝੰਡੇ ਅਤੇ ਸੰਵਿਧਾਨ ਨੂੰ ਅੱਗ ਲਾ ਕੇ ਸਵਾਹ ਕਰਨ ਦੀ ਕਾਲ ਦਿੱਤੀ ਹੈ। ਵਿਅਰਸ, ਇਹ ਜਿਹੜਾ ਪ੍ਰੋਟੈਸਟ ਕੱਲ ਨੂੰ ਹੋਣ ਜਾ ਰਿਹਾ ਹੈ, ਇਸ ਬਾਰੇ ਅੱਜ ਅਸੀਂ ਜਾਣਕਾਰੀ ਲਵਾਂਗੇ 6 ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਜੀ ਕੋਲੋਂ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਤੁਹਾਨੂੰ ਵੀ ਤੇ TV 84 ਵੇਖਣ ਵਾਲੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸੋ ਪੰਨੂ ਵੀਰ ਜੀ, ਕੱਲ ਨਰਿੰਦਰ ਮੋਦੀ ਦੀ ਆਮਦ ਤੇ 6 ਫॉर ਜਸਟਿਸ ਵੱਲੋਂ ਪ੍ਰੋਟੈਸਟ ਰੱਖਿਆ ਗਿਆ ਹੈ ਵਾਸ਼ਿੰਗਟਨ DC ਵਿੱਚ। ਸਾਨੂੰ ਸਭ ਤੋਂ ਪਹਿਲਾਂ ਇਸ ਪ੍ਰੋਟੈਸਟ ਬਾਰੇ ਜਾਣਕਾਰੀ ਦਿਓ। ਦੇਖੋ ਜੀ, ਕੱਲ 1 ਅਪ੍ਰੈਲ ਨੂੰ ਭਾਰਤ ਦਾ ਸਾਬਕਾ ਪ੍ਰਧਾਨ ਮੰਤਰੀ ਜੀ, ਜੋ ਕਿ ਇੱਕ ਆਪ ਅੱਤਵਾਦੀ ਚਿਹਰੇ ਦਾ ਸਬੂਤ ਹੈ ਜੀ, ਉਹ ਵਾਸ਼ਿੰਗਟਨ DC ਦੇ ਵਿੱਚ ਨਿਊਕਲੀਅਰ ਸਮਿਟ ਦੇ ਵਿੱਚ ਦੁਨੀਆ ਭਰ ਦੇ ਵਰਲਡ ਲੀਡਰ ਜਿਹੜੇ ਹੈ ਉਹਨਾਂ ਦੇ ਨਾਲ ਮਿਲ ਬੈਠ ਕੇ ਵਾਸਤੇ ਪਹੁੰਚ ਰਿਹਾ ਮੀਟਿੰਗ ਵਾਸਤੇ। ਓਕੇ। ਔਰ 6 ਫॉर ਜਸਟਿਸ ਨੇ ਸਮੂਹ ਪੰਥਕ ਜਥੇਬੰਦੀਆਂ ਔਰ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਦੇ ਨਾਲ ਮਿਲ ਕੇ ਹਮੇਸ਼ਾ ਦੀ ਤਰ੍ਹਾਂ ਇੱਕ ਪ੍ਰੋਟੈਸਟ ਜਿਹੜਾ ਹੈ, ਇੱਕ ਇਕੱਠ ਜਿਹੜਾ ਹੈ ਉਹ ਰੱਖਿਆ ਹੈ। ਹਾਂਜੀ। ਜਿਸ ਦਾ ਮੁੱਖ ਮਕਸਦ ਦੁਨੀਆ ਦੇ 50 ਵੱਡੇ ਮੁਲਕ ਜਿਹੜੇ ਕਿ ਨਿਊਕਲੀਅਰ ਪਾਵਰਸ ਹੈ ਜੀ, ਜੋ ਦੁਨੀਆ ਨੂੰ ਚਲਾਉਂਦੇ ਹੈ ਜੀ, ਉਹਨਾਂ ਨੂੰ ਇਹ ਵਿਖਾਉਣਾ ਹੈ ਕਿ ਸਿੱਖ ਭਾਰਤ ਦੀ ਹੋਂਦ, ਭਾਰਤ ਦੇ ਸੰਵਿਧਾਨ ਅਤੇ ਨਰਿੰਦਰ ਮੋਦੀ ਵਰਗੇ ਕਾਤਲ ਨੂੰ ਦੇਸ਼ ਨਹੀਂ ਮੰਨਦੀ, ਉਹਨਾਂ ਦਾ ਸੰਵਿਧਾਨ ਨਹੀਂ ਮੰਨਦੀ। ਹਾਂਜੀ। ਸੋ ਉਸ ਸੰਬੰਧ ਵਿੱਚ ਕੱਲ 11 ਵਜੇ ਵਾਸ਼ਿੰਗਟਨ ਕਨਵੈਨਸ਼ਨ ਸੈਂਟਰ ਦੇ ਵਿੱਚ ਬਾਹਰ ਇੱਕ ਬਹੁਤ ਵੱਡਾ ਇਕੱਠ ਜਿਹੜਾ ਹੈ ਸੰਗਠਿਤ ਰੂਪ ਵਿੱਚ ਕੀਤਾ ਜਾ ਰਿਹਾ ਹੈ। ਓਕੇ ਜੀ। ਸੋ ਵੀਰ ਜੀ, ਜਿਸ ਤਰ੍ਹਾਂ ਸੁਣਨ ਦੇ ਵਿੱਚ ਆਇਆ ਹੈ, ਜਿਹੜਾ ਇਹ ਇਕੱਠ ਹੋ ਰਿਹਾ ਹੈ, ਇਸ ਦੇ ਵਿੱਚ ਭਾਰਤ ਦਾ ਜਿਹੜਾ ਤਿਰੰਗਾ ਹੈਗਾ, ਭਾਰਤ ਦਾ ਜਿਹੜਾ ਫਲੈਗ ਹੈ, ਝੰਡਾ, ਉਸਨੂੰ ਤੇ ਕਨਸਟੀਟਿਊਸ਼ਨ ਸੰਵਿਧਾਨ ਹੈਗਾ ਭਾਰਤ ਦਾ, ਉਸਨੂੰ ਜਲਾਇਆ ਜਾਵੇਗਾ। ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਦੇਖੋ, ਜਿਹੜਾ ਭਾਰਤ ਦਾ ਤਿਰੰਗਾ ਝੰਡਾ ਹੈ, ਇਸ ਭਾਰਤ ਦੇ ਝੰਡੇ ਦੀ ਦੇਖ ਰੇਖ ਹੇਠ ਜਦੋਂ ਭਾਰਤ ਆਜ਼ਾਦ ਦੇਸ਼ ਬਣਦਾ ਹੈ ਜੀ, ਉਦੋਂ ਤੋਂ ਸਿੱਖ ਕੌਮ ਨੂੰ, ਸਿੱਖ ਧਰਮ ਨੂੰ ਜਿਹੜਾ ਗੁਲਾਮ ਬਣਾ ਦਿੱਤਾ ਜਾਂਦਾ ਹੈ। ਹਾਂਜੀ। ਇਸ ਮੁਲਕ ਨੇ, ਇਸ ਤਿਰੰਗੇ ਨੇ, ਇਸ ਭਾਰਤ ਨੇ ਸਿੱਖ ਕੌਮ ਤੋਂ ਉਹਨਾਂ ਦੀ ਪਹਿਚਾਣ ਖੋਹ ਲਈ ਜੀ, ਸਿੱਖ ਕੌਮ ਦੀ ਹੋਂਦ ਖੋਹ ਲਈ, ਸਿੱਖ ਧਰਮ ਦਾ ਵੱਖਰਾ ਨਿਰਾਲਾਪਨ ਖੋਹ ਲਿਆ ਜੀ, ਸਿੱਖ ਕੌਮ ਦੀ ਬੋਲੀ ਖੋਹ ਲਈ, ਸਿੱਖ ਕੌਮ ਦਾ ਪਾਣੀ ਖੋਹ ਲਿਆ, ਸਿੱਖ ਕੌਮ ਦਾ ਪੰਜਾਬ ਖੋਹ ਲਿਆ, ਸਿੱਖ ਕੌਮ ਦੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ। ਨਵੰਬਰ 1984 ਚ 30,000 ਤੋਂ ਵੱਧ ਸਿੱਖਾਂ ਦੀ ਕਤਲੋਗਾਰਤ ਕਰਕੇ ਨਸਲਕੁਸ਼ੀ ਕੀਤੀ। ਪੰਜਾਬ ਦੇ ਵਿੱਚ ਇੱਕ 15 ਸਾਲ ਲਗਾਤਾਰ ਸਿੱਖ ਨਸਲਕੁਸ਼ੀ ਜਾਰੀ ਰਹੀ। ਸੋ ਇਸ ਤਿਰੰਗੇ ਦਾ ਸਿੱਖ ਕੌਮ ਦੇ ਨਾਲ ਦੂਰੋਂ ਨੇੜੇ ਦਾ ਵੀ ਵਾਸਤਾ ਨਹੀਂ ਹੈ, ਔਰ ਅਸੀਂ ਇਹ ਦੁਨੀਆ ਦੇ ਮੁਲਕਾਂ ਦੇ ਦੇਸ਼ਾਂ ਨੂੰ ਇਹ ਵਿਖਾਉਣਾ ਚਾਹੁੰਦੇ ਹਾਂ ਅੱਗ ਲਗਾ ਕੇ ਝੰਡੇ ਨੂੰ, ਜੋ ਕਿ ਇੱਕ ਬਿਲਕੁਲ ਕਾਨੂੰਨੀ ਕਾਰਵਾਈ ਆ ਅਮਰੀਕਾ ਦੇ ਕਾਨੂੰਨ ਦੇ ਮੁਤਾਬਕ। ਇੱਕ ਤੁਹਾਡਾ ਲੋਕਤੰਤਰਕ ਹੱਕ ਹੈ ਕਿ ਜਿਸ ਚੀਜ਼ ਦੀ ਤੁਸੀਂ ਹੋਂਦ ਨਹੀਂ ਮੰਨਦੇ ਉਸ ਨੂੰ ਤੁਸੀਂ ਲੂ ਸਕਦੇ ਹੋ। ਇਹ ਲੋਕਤੰਤਰਕ ਹੱਕ ਔਰ ਇਹ ਦਿਖਾਣਾ ਕਿ ਸਿੱਖ ਕੌਮ ਇਸ ਤਿਰੰਗੇ ਨੂੰ ਕਦੀ ਨਹੀਂ ਸੀ ਮੰਨਦੀ ਔਰ ਕਦੀ ਨਹੀਂ ਮੰਨੇਗੀ, ਔਰ ਪੰਜਾਬ ਇੱਕ ਅਲੱਗ ਦੇਸ਼ ਸੀ, ਔਰ ਪੰਜਾਬ ਨੂੰ ਆਜ਼ਾਦ ਕਰਾ ਕੇ ਇੱਕ ਅਲੱਗ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਤੱਕ ਕਾਨੂੰਨੀ ਸੰਘਰਸ਼ ਜਿਹੜਾ ਹੈ ਕੌਮ ਦਾ ਉਹ ਜਾਰੀ ਰਹੇਗਾ।
ਓਕੇ, ਤਾਂ ਵੀਰ ਜੀ ਜਿਸ ਤਰ੍ਹਾਂ ਇਹ ਜਿਹੜਾ ਪਿਛਲੇ 32 ਸਾਲਾਂ ਦਾ ਲੇਖਾ ਜੋਖਾ ਹੈ ਭਾਰਤ ਦੀ ਸਰਕਾਰ ਦੇ ਨਾਲ, ਭਾਰਤ ਦੀ ਹੁਕੂਮਤ ਦੇ ਨਾਲ, ਉਹ ਤਾਂ ਅਸੀਂ ਲੈ ਕੇ ਰਵਾਂਗੇ ਇਹਨਾਂ ਦੇ ਕੋਲੋਂ, ਪਰ ਜਿਸ ਤਰ੍ਹਾਂ ਇਹ ਝੰਡਾ ਜਲਾਇਆ ਜਾਵੇਗਾ, ਜੋ ਸੰਵਿਧਾਨ ਜਲਾਇਆ ਜਾਵੇਗਾ, ਕਾਫੀ ਲੋਕਾਂ ਦਾ ਕਹਿਣਾ ਹੈ ਕਿ ਵਾਈ ਨਾਓ, ਵਾਈ ਨਾਟ ਬਿਫੋਰ, ਹੁਣ ਕਿਉਂ ਸ਼ੁਰੂ ਕੀਤਾ, ਪਹਿਲਾਂ ਕਿਉਂ ਨਹੀਂ ਅਸੀਂ ਜਲਾਇਆ ਝੰਡਾ ਇਹਨਾਂ ਦਾ? ਦੇਖੋ, ਇਹ ਤੁਸੀਂ ਸਵਾਲ ਜਿਹੜਾ ਭੈਣ ਜੀ ਪੁੱਛਦੇ ਪਏ ਹੈ, ਕੌਮ ਪੁੱਛਦੀ ਪਈ ਹੈ, ਕਈ ਕਮੈਂਟ ਆਏ ਹੈ ਵੀ ਉਦਾਂ ਤੇ ਅਸੀਂ ਹੱਕ ਚ ਤੁਹਾਡੀਆਂ ਮੰਗਾਂ ਦੇ, ਪਰ ਅਸੀਂ ਝੰਡੇ ਨੂੰ ਲੋਨ ਦੇ ਹੱਕ ਚ ਨਹੀਂ। ਸੋ ਮੇਰਾ ਉਹਨਾਂ ਦਾ ਸਵਾਲ, ਇੱਜ਼ਤਾਂ ਲੁੱਟੀਆਂ ਜਾਂਦੀਆਂ, ਔਰ ਜਿਸ ਦੇਸ਼ ਦੇ ਵਿੱਚ ਸਿੱਖਾਂ ਨੂੰ ਹਿੰਦੂ ਕਿਹਾ ਜਾਂਦਾ, ਔਰ ਜਿਸ ਦੇਸ਼ ਦੇ ਵਿੱਚ ਤੁਹਾਨੂੰ ਆਪਣੇ ਰਾਜਨੀਤਿਕ ਤੇ ਧਾਰਮਿਕ ਵਿਚਾਰ ਦੱਸਣ ਤੇ ਅੱਤਵਾਦੀ ਕਿਹਾ ਜਾਂਦਾ ਹੈ, ਜਿਸ ਦੇਸ਼ ਦੇ ਵਿੱਚ ਖੁੱਲੇ ਆਮ ਤੁਹਾਡੀ ਦਸਤਾਰ ਦੀ, ਤੁਹਾਡੀ ਚੁੰਨੀ ਦੀ ਪੱਤ ਸ਼ਰੇਆਮ ਬਾਜ਼ਾਰਾਂ 'ਚ ਲੁੱਟੀ ਜਾਂਦੀ ਆ, ਤੁਹਾਡੀ ਨਸਲਕੁਸ਼ੀ ਹੁੰਦੀ ਹੈ, ਟੈਂਕਾਂ ਤੋਪਾਂ ਦੇ ਨਾਲ ਤੁਹਾਡੇ ਸੜਕ ਢਾਏ ਜਾਂਦੇ ਆ, ਅਸੀਂ ਉਸ ਦੇਸ਼ ਨੂੰ ਦੇਸ਼ ਨਹੀਂ ਮੰਨਦੇ। ਔਰ ਤਿਰੰਗਾ ਡੂਣਾ ਤੇ ਇੱਕ ਲੋਕਤੰਤਰਕ ਹੱਕ ਹੈ ਤੁਹਾਡਾ ਅਮਰੀਕਾ 'ਚ ਰਹਿ ਕੇ। ਆਪਾਂ ਉਹਨਾਂ ਸ਼ਹੀਦਾਂ ਨੂੰ ਕਿਵੇਂ ਭੁੱਲ ਗਏ ਜਿਨ੍ਹਾਂ ਨੇ ਆਪਣਾ ਖੂਨ ਡੋਲਿਆ ਪੰਜਾਬ ਨੂੰ ਆਜ਼ਾਦ ਕਰਾਉਣ ਵਾਸਤੇ? 1 ਲੱਖ ਤੋਂ ਵੱਧ ਹੱਸ ਕੇ ਸ਼ਹੀਦੀਆਂ ਦਿੱਤੀਆਂ ਗਈਆਂ। ਅਸੀਂ ਕੋਈ ਬੰਦਾ ਤਾਂ ਨਹੀਂ ਲੂ ਰਹੇ, ਤਿਰੰਗਾ ਹੀ ਲੂ ਰਹੇ ਆ। ਇਹਦੇ 'ਚ ਪ੍ਰੋਬਲਮ ਕੀ ਹੈ ਕਿਸੇ ਨੂੰ? ਜੀ, ਤਾਂ ਵੀਰ ਜੀ, ਜਿਸ ਤਰ੍ਹਾਂ ਅਮਰੀਕਨ ਲਾਅ ਅਨੁਸਾਰ ਤੁਸੀਂ ਕਿਹਾ ਕਿ ਇਹ ਲੀਗਲ ਹੈ ਕਿ ਅਸੀਂ ਤਿਰੰਗਾ ਜਲਾ ਸਕਦੇ ਹਾਂ ਜਾਂ ਸੰਵਿਧਾਨ ਜਲਾ ਸਕਦੇ ਹਾਂ, ਅਸੀਂ ਅਗਰ ਉਹਨਾਂ ਦੇ ਸਹਿਮਤੀ ਦੇ ਵਿੱਚ ਨਹੀਂ ਹਨ, ਪਰ ਜਿਸ ਤਰ੍ਹਾਂ ਇਸ ਸਮਿਟ ਦੇ ਵਿੱਚ 50 ਹੋਰ ਦੇਸ਼ਾਂ ਦੇ ਲੀਡਰ ਆਉਣਗੇ, ਉਹਨਾਂ ਤੱਕ ਅਸੀਂ ਕੀ ਮੈਸੇਜ ਪਹੁੰਚਾਉਣਾ ਹੈ? ਉਹਨਾਂ ਤੱਕ ਇਹ ਮੈਸੇਜ ਖੁੱਲੇ ਆਮ ਹੈ ਕਿ ਸਿੱਖ ਕੌਮ ਔਰ ਸਿੱਖ ਧਰਮ ਇੱਕ ਵਿਲੱਖਣ ਧਰਮ ਹੈ। ਭਾਰਤ ਦਾ ਸੰਵਿਧਾਨ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦਾ ਹੈ, ਔਰ ਆਜ਼ਾਦ ਫਿਜ਼ਾ 'ਚ ਰਹਿਣ ਵਾਲੇ ਸਿੱਖ, ਚਾਹੇ ਉਹ ਅਮਰੀਕਾ 'ਚ ਹੈ, ਚਾਹੇ ਉਹ ਵੀ ਦੂਸਰੇ ਦੇਸ਼ਾਂ 'ਚ ਹੈ, ਜਿਹੜੇ ਪੰਜਾਬ ਦੇ ਵਿੱਚ ਵੱਸਦੇ, ਜਿਹੜੀ ਆਪਣੀ ਆਵਾਜ਼ ਚੁੱਕਦੇ ਹੈ, ਉਹ ਭਾਰਤ ਨੂੰ, ਉਹ ਤਿਰੰਗੇ ਔਰ ਭਾਰਤਮਾਂ ਦੀ ਜੈ ਕਦੀ ਨਹੀਂ ਕਰਨਗੇ, ਔਰ ਉਸ ਸੰਵਿਧਾਨ ਦੇ ਅਧੀਨ, ਉਸ ਸੰਵਿਧਾਨ ਨੂੰ ਨਹੀਂ ਮੰਨਦੇ, ਔਰ ਉਸ ਸੰਵਿਧਾਨ ਦੇ ਅਧੀਨ ਨਹੀਂ ਰਹਿਣਗੇ। ਔਰ ਪੰਜਾਬ ਦੀ ਆਜ਼ਾਦੀ ਲਈ ਜੋ ਇੱਕ ਕਾਨੂੰਨੀ ਤੌਰ ਤੇ ਰੈਫਰੈਂਡਮ ਕੰਪੇਨ ਚਲਾਈ ਜਾ ਰਹੀ ਹੈ, ਉਸ ਰਾਹੀਂ ਅਸੀਂ ਆਪਣਾ ਮੁਲਕ ਜਿਹੜਾ ਪੰਜਾਬ ਜਿਹੜਾ ਉਹ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਾਵਾਂਗੇ। ਇਹ ਮੈਸੇਜ ਜਿਹੜਾ ਹੈ ਇਹ 50 ਦੇਸ਼ਾਂ ਦੇ ਜਿਹੜੇ ਹੈਡ ਆ ਰਹੇ ਹੈ ਉਹਨਾਂ ਨੂੰ ਦੇਣਾ ਬਹੁਤ ਚੁੱਕਾ। ਓਕੇ ਵੀਰ ਜੀ, ਤੇ ਵੀਰ ਜਿਹੜੀ ਰੈਫਰੈਂਡਮ ਕੈਂਪੇਨ ਹੈ ਇਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ, ਪਰ ਜਿਸ ਤਰ੍ਹਾਂ ਤੁਸੀਂ ਜਦੋਂ ਪਹਿਲਾਂ ਪ੍ਰੋਟੈਸਟ ਕੀਤੇ ਸੀ, ਕਾਫੀ ਸਾਰੇ ਜੋ ਰੋਸ ਵਿਖਾਵੇ ਕੀਤੇ ਹੈ, ਹਮੇਸ਼ਾ ਲਾਈਕ ਲੋਕਾਂ ਨੂੰ ਪਤਾ ਹੁੰਦਾ ਸੀ, ਬਟ ਦਿਸ ਟਾਈਮ ਇਹ ਜਿਹੜਾ ਬਹੁਤ ਸ਼ੋਰਟ ਟਰਮ ਨੋਟਿਸ ਸੀਗਾ, ਬਹੁਤ ਜਲਦੀ ਇਸ ਚੀਜ਼ ਦਾ ਫੈਸਲਾ ਲਿੱਤਾ ਗਿਆ। ਇਸ ਪ੍ਰੋਟੈਸਟ ਕਾਫੀ ਸਾਰੇ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਨਹੀਂ। ਆਈ ਨੋ ਕਿ ਇਹ ਜਿਹੜਾ ਪ੍ਰੋਟੈਸਟ ਹੈ ਕੱਲ੍ਹ ਨੂੰ ਵਾਸ਼ਿੰਗਟਨ DC ਦੇ ਵਿੱਚ ਹੈਗਾ, ਪਰ ਕੈਨ ਯੂ ਟੈਲ ਅਸ ਲਿਟਲ ਬਿਟ ਮੋਰ ਡੀਟੇਲ ਬਾਰੇ ਕਿ ਕਿੰਨੇ ਵਜੇ ਹੈਗਾ, ਕਿੱਥੇ ਕੁ ਨੂੰ ਹੈਗਾ, ਐਂਡ ਆਲਸੋ ਕਿਹੜੀਆਂ ਹੋਰ ਜਥੇਬੰਦੀਆਂ ਇਸ ਦੇ ਵਿੱਚ ਦੀ ਇਨਵੋਲਵਮੈਂਟ ਹੈਗੀ ਆ? ਦੇਖੋ, ਇਹ ਕਿਉਂਕਿ ਜਿਹੜਾ ਨਿਊਕਲੀਅਰ ਸਮਿਟ ਆ ਇਹ ਭਾਵੇਂ ਕਾਫੀ ਲੰਬੇ ਸਮੇਂ ਤੋਂ ਇਹਦੀ ਗੱਲਬਾਤ ਜਾਰੀ ਸੀ, ਪਰ ਜਿੰਨੀ ਦੇਰ ਤੱਕ ਇਹ ਨਾ ਪਤਾ ਲੱਗੇ ਕਿ ਉੱਥੋਂ ਦਾ ਕਾਤਲ ਜਿਹੜਾ ਹੁਕਮਰਾਨ ਹੈ ਮੋਦੀ ਉਹ ਆ ਰਿਹਾ, ਔਰ ਉਸ ਤੋਂ ਇਲਾਵਾ ਜਿਹੜੀ ਇੱਕ ਲਗਾਤਾਰ ਆਪਣੀ ਕੰਪੇਨ ਚੱਲੀ ਹੋਈ ਹੈ, ਚਾਹੇ ਉਹ ਰੈਫਰੈਂਡਮ ਦੀ ਕੰਪੇਨ ਹੈ ਜਾਂ ਭਾਈ ਪਰਮਜੀਤ ਸਿੰਘ ਪੰਮਾ ਨੂੰ ਰਿਹਾ ਕਰਾਉਣ ਦੀ ਪੁਰਤਗਾਲ ਦੀ ਕੰਪੇਨ ਹੈ, ਜਾਂ ਰੈਫਰੈਂਡਮ ਕਾਨਫਰੰਸ ਟੋਰਾਂਟੋ ਦੇ ਵਿੱਚ ਹੋ ਰਹੀਆਂ। ਸੋ ਉਹ ਲਗਾਤਾਰ ਆਪਣੀ ਸਿੱਖਸ ਫਾਰ ਜਸਟਿਸ ਤੇ ਸਹਿਯੋਗੀ ਜਥੇਬੰਦੀਆਂ ਜਿਹੜੀਆਂ ਉਹ ਇਸ ਕਾਰਵਾਈ ਤੇ ਲੱਗੀਆਂ ਹੋਈਆਂ। ਔਰ 1 ਅਪ੍ਰੈਲ ਵਾਲਾ ਕਿਉਂਕਿ ਉਹਨਾਂ ਨੇ ਜਿਹੜੀ ਆਪਾਂ ਨੂੰ ਜਗ੍ਹਾ ਦਿੱਤੀ ਹੈ, ਉਹ ਕੁਝ ਸੈਂਕੜੇ ਲੋਕ ਹੀ ਉੱਥੇ ਸਿੰਘ ਪਹੁੰਚਣ ਦੀ ਜ਼ਰੂਰਤ ਹੈ। ਸਿਰਫ ਇਹ ਕਿਉਂਕਿ ਉੱਥੇ ਕਾਫੀ ਲਾਕਡਾਊਨ ਹੋਇਆ ਪਿਆ, ਵਾਸ਼ਿੰਗਟਨ DC ਜਿਹੜਾ ਉਹਨਾਂ ਨੇ ਸਿਕਿਉਰਿਟੀ ਰੀਜ਼ਨ ਕਰਕੇ ਜਦੋਂ ਤੋਂ ਬ੍ਰਸਲਸ ਹੋਇਆ ਅਨਫੋਰਚੂਨੇਟ ਇੰਸੀਡੈਂਟ, ਉਸ ਤੋਂ ਬਾਅਦ ਉਹਨਾਂ ਨੇ ਕਾਫੀ ਸਖਤੀ ਕਰ ਦਿੱਤੀ ਹੋਈ ਹੈ। ਸੋ ਇਹੀ ਕਾਰਨ ਹੈ। ਔਰ ਉਸ ਤੋਂ ਬਾਅਦ ਜਦੋਂ ਇੱਕ ਟੀਨੇਜਰ ਨੇ ਦੂਸਰੇ ਟੀਨੇਜਰ ਨੂੰ ਸ਼ੂਟ ਕੀਤਾ, ਉਸ ਤੋਂ ਬਾਅਦ ਹੋਰ ਸਖਤੀ ਕਰ ਦਿੱਤੀ ਗਈ ਹੈ। ਸੋ ਇਹ ਅਸੀਂ ਮੈਸੇਜ ਜਿਹੜਾ ਹੈ ਉਹ ਪੂਰੇ ਸੋਸ਼ਲ ਮੀਡੀਆ ਦੇ ਉੱਤੇ, ਔਰ ਬਾਕੀ ਰਹੀ ਗੱਲ ਜਿਹੜੀ ਦੂਸਰੇ ਮੀਡੀਆ ਦੀ ਜਾਂ ਕੋਈ ਵੀ ਜਿਹੜਾ ਹੈ ਉਹ ਹੁਣ ਭਾਰਤ ਦੇ ਤਿਰੰਗੇ ਨੂੰ ਤੇ ਉਹਦਾ ਭਾਰਤ ਦੇ ਖਿਲਾਫ ਗੱਲ ਨਹੀਂ ਕੋਈ ਕਰਨਾ ਦੇਣਾ ਚਾਹੁੰਦਾ, ਤੇ ਤਿਰੰਗੇ ਨੂੰ ਲੂਣ ਵਾਲਾ ਮੀਡੀਆ ਤੋਂ ਇਲਾਵਾ TV 84 ਤੋਂ ਇਲਾਵਾ ਜਾਂ ਡਾਕਟਰ ਅਮਰਜੀਤ ਤੋਂ ਇਲਾਵਾ ਕੌਣ ਬੋਲੇਗਾ? ਜਿਹੜੇ ਗੁਰੂ ਦੇ ਸਿੱਖ ਹੈ, ਜਿਹੜੇ ਗੁਰੂ ਦੇ ਸਿੱਖਾਂ ਦੀ ਆਪਣੇ ਗੁਰੂ ਗ੍ਰੰਥ ਦੇ ਫਲਸਫੇ ਤੇ, ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਪਹਿਰਾ ਦਿੰਦੇ, ਉਹੀ ਬੋਲਣ ਯੋਗ ਹੈ ਇਸ ਚੀਜ਼ ਤੇ। ਪਰ ਸੋਸ਼ਲ ਮੀਡੀਆ ਦੇ ਵਿੱਚ ਜੇ ਤੁਸੀਂ ਦੇਖੋ ਪਿਛਲੇ 9 ਦਿਨਾਂ ਤੋਂ
ਸਭ ਤੋਂ ਜ਼ਿਆਦਾ ਜਿਹੜੀਆਂ ਹਿੱਟਸ ਹੈਗੀਆਂ, ਚਾਹੇ ਉਹ ਫੇਸਬੁੱਕ ਦੀਆਂ ਜਾਂ WhatsApp ਦੀਆਂ ਜਾਂ ਵੀਡੀਓਜ਼ ਹੈ, ਉਹ ਸਿੰਘਾਂ ਨੇ ਤਿਰੰਗਾ ਜਿਹੜਾ ਲੂਣਾ ਆਲਰੇਡੀ ਸ਼ੁਰੂ ਕੀਤਾ ਹੋਇਆ। ਜੀ ਬਿਲਕੁਲ ਜੀ ਜੀ। ਤਾਂ ਵੀਰ ਜੀ ਹਾਂਜੀ, ਸੋ ਇਹ ਕੱਲ ਫਰਾਈਡੇ ਨੂੰ 11 ਵਜੇ ਵਾਸ਼ਿੰਗਟਨ ਕਨਵੈਨਸ਼ਨ ਸੈਂਟਰ ਜਿੱਥੇ ਨਿਊਕਲੀਅਰ ਸਮਿਟ ਹੋ ਰਹੀ ਆ, ਉੱਥੇ 11 ਤੋਂ 2 ਜਿਹੜਾ ਇਹ ਇਕੱਠ ਹੋਏਗਾ ਔਰ ਭਾਰਤੀ ਝੰਡਾ ਜਿਹੜਾ ਹੈਗਾ ਉਹਦੇ ਤੇ ਸਟੈਂਪਿੰਗ ਵੀ ਹੋਏਗੀ, ਉਹਨੂੰ ਪੈਰਾਂ ਦੇ ਵਿੱਚ ਰੱਖਿਆ ਜਾਏਗਾ ਔਰ ਉਹਦੇ ਉੱਤੇ ਸਿੰਘ ਜਿਹੜੇ ਆ ਉਹ ਖੜੇ ਹੋਣ। ਜੀ ਮੈਂ ਸਿਰਫ ਆਪਣੇ ਦਰਸ਼ਕਾਂ ਨੂੰ ਤਾਂ ਦੱਸਣਾ ਚਾਹੁੰਦੀ, ਜਿਸ ਤੁਸੀਂ ਜਾਣਕਾਰੀ ਦਿੱਤੀ ਕਿ ਬਹੁਤ ਘੱਟ ਲੋਕ ਉੱਥੇ ਪਹੁੰਚੇ ਨੇ ਕੋਜ਼ ਆਫ ਦਾ ਲਾਕਡਾਊਨ, ਕਾਫੀ ਸਾਰੀ ਸਿਕਿਉਰਿਟੀ ਉੱਥੇ ਹੋਈ ਹੈ ਇਸ ਵੇਲੇ। ਪਰ ਜੋ ਸਾਡੇ TV84 ਦੇ ਵਿਊਅਰਸ ਨੇ ਉਹ ਇਸ ਸਾਰੇ ਪ੍ਰੋਟੈਸਟ ਨੂੰ ਤੁਸੀਂ ਵੇਖ ਸਕਦੇ ਹੋ TV84 ਤੇ ਲਾਈਵ। TV84 ਇਸ ਨੂੰ ਪੂਰਾ ਲਾਈਵ ਕਰ ਰਿਹਾ ਆਪਣੀ ਟੀਮ ਦੇ ਨਾਲ। ਸੋ ਵੀਰ ਜੀ, ਐਨੀਥਿੰਗ ਆਲਸ ਡੂ ਯੂ ਵਾਂਟ ਟੂ ਸੇ ਅਬਾਊਟ ਦਿਸ ਪ੍ਰੋਟੈਸਟ ਬਿਫੋਰ ਆਈ ਮੂਵ ਔਨ ਟੂ ਨੈਕਸਟ ਕੁਐਸਚਨ? ਦੇਖੋ, ਇਹਦੇ ਚ ਜਿਹੜੀਆਂ ਨਾ ਸਾਹਮਣੇ ਆਏ ਆ ਕਾਫੀ ਸਵਾਲ ਉੱਠੇ ਆ, ਜਿੱਦਾਂ ਤੁਸੀਂ ਅੱਗੇ ਕਿਹਾ ਸੀ ਵੀ ਭਾਰਤ ਦੇ ਸੰਵਿਧਾਨ ਨੂੰ ਰਲੂ ਰਹੇ ਹੋ ਜਾਂ ਤੁਸੀਂ ਝੰਡੇ ਨੂੰ ਤੇ ਤਿਰੰਗੇ ਨੂੰ। ਉਹਦਾ ਜਵਾਬ ਇੱਕੋ ਇੱਕ ਹੈ ਕਿ ਨਾ ਤੇ ਤੁਹਾਡੀ ਕੋਈ ਰਾਜਨੀਤਿਕ ਪਾਰਟੀ ਦੁਸ਼ਮਣ ਹੈ ਤੇ ਨਾ ਹੀ ਤੁਹਾਡਾ ਕੋਈ ਇੰਡੀਵਿਜੂਅਲ ਜਿਹੜਾ ਹੈ ਉਹ ਦੁਸ਼ਮਣ ਹੈ। ਸਿੱਖ ਕੌਮ ਦਾ ਦੁਸ਼ਮਣ ਜਿਹੜਾ ਹੈ ਉਹ ਭਾਰਤ ਦਾ ਸੰਵਿਧਾਨ, ਭਾਰਤ ਦਾ ਤਿਰੰਗਾ ਤੇ ਉੱਥੋਂ ਦਾ ਸਿਸਟਮ ਹੈ। ਚਾਹੇ ਉਹ ਪਾਵਰ ਚ ਕਾਂਗਰਸ ਆ ਜਾਏ, ਚਾਹੇ ਉਹ BJP ਆ ਜਾਏ, ਤੇ ਚਾਹੇ ਕੋਈ ਥਰਡ ਫਰੰਟ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਜਾਏ, ਹਰ ਇੱਕ ਨੇ ਸਿੱਖ ਕੌਮ ਦੇ ਖਿਲਾਫ ਭੁਗਤਣਾ, ਤੁਹਾਡੇ ਹੱਕਾਂ ਤੇ ਇਨਸਾਫ ਦੇ ਖਿਲਾਫ ਭੁਗਤਣਾ। ਸੋ ਤਿਰੰਗਾ ਔਰ ਜਿਹੜਾ ਕਨਸਟੀਟਿਊਸ਼ਨ ਹੈ, ਦੋਨੋਂ ਲੂ ਕੇ ਤੁਸੀਂ ਇੱਕ ਲਕੀਰ ਖਿੱਚ ਦੇਣੀ ਹੈ ਪੰਜਾਬ ਨੂੰ ਆਜ਼ਾਦ ਕਰਾਉਣ ਦੀ। ਸੋ ਅਸੀਂ ਆਪਣੇ ਭੈਣ ਭਰਾਵਾਂ ਤੋਂ ਇਹ ਮੰਗ ਕਰਦੇ ਹਾਂ, ਜਦੋਂ ਤੁਸੀਂ ਕੋਈ ਸਵਾਲ ਚਿੰਨ੍ਹ ਚੁੱਕਦੇ ਹੋ, ਪਹਿਲਾਂ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਵੀ ਤੁਹਾਨੂੰ ਤਿਰੰਗੇ ਨਾਲ ਇੰਨਾ ਕੀ ਪਿਆਰ ਹੈ। ਇਹਦਾ ਮਤਲਬ ਤੁਹਾਡੇ ਅੰਦਰ ਹਜੇ ਵੀ ਜਿਹੜਾ ਹੈ ਉਹ ਰਾਮ ਰਾਮ ਦੀ ਆਵਾਜ਼ ਆ ਰਹੀ ਹੈ, ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਨਹੀਂ ਆ ਰਹੀ। ਜੀ ਜੀ, ਇਹ ਦੇਖਣਾ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ ਵੀਰ ਜੀ। I mean the reason why I asked you this question because ਸਾਨੂੰ ਵੀ ਬਹੁਤ ਸਾਰੇ ਮੈਸੇजेस ਆ ਰਹੇ ਸਾਡੇ ਫੇਸਬੁੱਕ ਪੇਜ ਤੇ, ਕਿਉਂਕਿ ਲੋਕ ਕਹਿ ਰਹੇ ਸੀ ਅਗਰ ਇਸ ਤਰ੍ਹਾਂ ਤਿਰੰਗਾ ਜਲਾਇਆ ਜਾਵੇਗਾ ਉਹਨੂੰ ਪ੍ਰੋਬਲਮ ਨਹੀਂ ਹੈਗੀ, ਪਰ ਇਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ। ਸੋ that was their concerns. So but it's okay. ਹਾਂਜੀ, ਉਹਦੇ ਚ ਦੇਖੋ ਪੰਜਾਬ ਦਾ ਮਾਹੌਲ ਤੇ ਆਲਰੇਡੀ ਖਰਾਬ ਹੈ ਜੀ। ਜਿਸ ਦੇਸ਼ ਦੇ ਵਿੱਚ, ਜਿਸ ਸਟੇਟ ਦੇ ਵਿੱਚ 1.5 ਲੱਖ ਤੋਂ ਵੱਧ ਸਿੰਘ ਸਿੰਘਣੀਆਂ ਸ਼ਹੀਦ ਕਰ ਦਿੱਤੇ ਹੋਣ, ਉਸ ਤੋਂ ਬਾਅਦ ਦੂਸਰੀ ਨਸਲਕੁਸ਼ੀ ਤੁਹਾਡੀ ਜਿਹੜੀ ਹੈ ਉਹ ਡਰੱਗ ਦੇ ਬੇਸ ਦੇ ਉੱਤੇ ਚੱਲਦੀ ਹੋਵੇ ਤੇ ਮਾਹੌਲ ਤੇ ਆਲਰੇਡੀ ਖਰਾਬ ਹੈ। ਸ਼ਮਸ਼ਾਨ ਘਾਟ ਤੇ ਉਹਨਾਂ ਨੇ ਪੰਜਾਬ ਤੇ ਆਲਰੇਡੀ ਬਣਾਇਆ ਹੋਇਆ। ਜੀ ਜੀ ਬਿਲਕੁਲ। ਸੋ ਮਾਹੌਲ ਜਿਹੜਾ ਖਰਾਬ ਹੋਣਾ ਹੈ ਉਹ ਤੁਹਾਡੇ ਅੰਦਰ ਦਾ ਡਰ ਹੈ। ਮਾਹੌਲ ਉਦੋਂ ਠੀਕ ਹੋ ਜਾਏਗਾ ਜਦੋਂ ਤੁਸੀਂ ਲਕੀਰ ਖਿੱਚ ਦੋਗੇ ਵੀ ਭਾਰਤ ਨਾਲ, ਤਿਰੰਗੇ ਨਾਲ, ਸੰਵਿਧਾਨ ਨਾਲ ਸਾਡਾ ਕੋਈ ਹਿੱਸਾ ਨਹੀਂ ਹੈ, ਆਓ ਖਾਲਸਾ ਜੀ ਲਕੀਰ ਖਿੱਚੀਏ ਤੇ ਪੰਜਾਬ ਨੂੰ ਆਜ਼ਾਦ ਕਰੀਏ, ਮਾਹੌਲ ਆਪੇ ਠੀਕ ਹੋ ਜਾਣਗੇ। ਬਿਲਕੁਲ ਬਿਲਕੁਲ ਵੀਰ ਜੀ। I mean ਵੀਰ ਜੀ, we always appreciate the Sikhs for Justice ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹੈ ਸਿੱਖਾਂ ਦੀ ਹੋਂਦ ਬਚਾਉਣ ਦੇ ਲਈ। ਸੋ really thankful ਕਿ ਤੁਸੀਂ ਇਹ ਉਪਰਾਲਾ ਕਰ ਰਹੇ। I know it was a short term notice ਪਰ ਤੁਸੀਂ ਕੀਤਾ। ਸੋ ਵੀਰ ਜੀ, ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ at the end because now you're on line with us. ਸੋ ਜਿਸ ਤਰ੍ਹਾਂ any update on referendum 2020 ਦੇ ਇਸ ਵੇਲੇ ਕੀ ਅਪਡੇਟਸ ਹਨ, ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਜੀ। ਰੈਫਰੈਂਡਮ ਜਿਹੜੀ 2020 ਦੀ ਮੁਹਿੰਮ ਹੈ, ਜੋ ਕੰਪੇਨ ਹੈ, ਉਹਦੀਆਂ ਅਸੀਂ ਕਾਨਫਰੰਸਿਸ ਦੇਸ਼ ਵਿਦੇਸ਼ਾਂ 'ਚ ਸ਼ੁਰੂ ਕੀਤੀਆਂ ਔਰ ਪਹਿਲੀ ਕਾਨਫਰੰਸ ਟੋਰਾਂਟੋ ਦੇ ਵਿੱਚ ਕੀਤੀ ਗਈ ਸੀ 19 ਮਾਰਚ ਨੂੰ ਔਰ ਹਜ਼ਾਰਾਂ ਔਰ ਸੈਂਕੜਿਆਂ ਦੀ ਤਾਦਾਦ ਵਿੱਚ ਸੰਗਤਾਂ ਨੇ ਉਹਦੇ 'ਚ ਹਿੱਸਾ ਲਿਆ। ਔਰ ਇਸੇ ਤਰ੍ਹਾਂ ਦੀ ਕਾਨਫਰੰਸ ਅਸੀਂ ਤੁਹਾਡੇ TV84 ਔਰ ਆਪਣੇ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ 'ਚ ਨਿਊਯਾਰਕ, ਨਿਊਜਰਸੀ, ਪੈਂਸਿਲਵੇਨੀਆ ਥਰੂ ਨਾਰਥ ਅਮਰੀਕਾ ਅਸੀਂ ਜਿਹੜੀ ਹੈ ਕਰਦੇ ਰਹਾਂਗੇ। ਕੱਲ ਜਿਹੜਾ 1 ਅਪ੍ਰੈਲ ਨੂੰ ਭਾਰਤ ਦਾ ਜਿਹੜਾ ਤਿਰੰਗਾ ਹੈ, ਜਿਹੜਾ ਉਹਨਾਂ ਦੀ ਆਨ ਬਾਨ ਤੇ ਸ਼ਾਨ ਦੀ ਪ੍ਰਤੀਕ ਹੈ, ਜਿਸ ਹੇਠ ਉਹ ਦੁਨੀਆ ਦੇ ਉੱਤੇ ਆਪਣੇ ਆਪ ਨੂੰ ਇੰਨਾ ਮਾਣ ਕਰਦੇ ਆ, ਉਹਨੂੰ ਲੂਣ ਦੀ ਜਿਹੜੀ ਹੈਗੀ ਹੈ ਕੰਪੇਨ ਮੁਹਿੰਮ 5 ਦਿਨਾਂ ਤੋਂ ਜਾਰੀ ਹੈ ਔਰ ਕੱਲ ਦੂਇਆ ਜਾਏਗਾ। ਔਰ ਸਾਰੇ ਦੁਨੀਆ ਦੇ ਜਿਹੜੇ ਦੇਸ਼ਾਂ ਦੇ ਜਿਹੜੇ ਮੁਖੀ ਹੈ ਉਹ ਵੇਖਣਗੇ ਕਿ ਸਿੱਖ ਕੌਮ ਜਿਹੜੀ ਹੈ ਉਹ ਭਾਰਤ ਨੂੰ ਆਪਣਾ ਦੇਸ਼ ਨਹੀਂ ਮੰਨਦੀ ਤੇ ਆਪਣਾ ਪੰਜਾਬ ਜਿਹੜਾ ਹੈ ਗੁਰੂਆਂ ਦੀ ਧਰਤੀ ਉਹਨੂੰ ਆਜ਼ਾਦ ਕਰਵਾ ਕੇ ਅਲੱਗ ਮੁਲਕ ਬਣਾਉਣ ਦੀ ਜਿਹੜੀ ਆ ਉਹ ਪਾਵਰ ਰੱਖਦੀ ਹੈ। ਬਿਲਕੁਲ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਫॉर योर टाइम ਐਂਡ ਜਿਸ ਤੁਸੀਂ ਪ੍ਰੋਟੈਸਟ ਸਾਨੂੰ ਜਾਣਕਾਰੀ ਦਿੱਤੀ ਇਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇੱਥੇ ਜ਼ਾਤ ਲੈਣੇ ਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ। ਜੀ ਬਹਿਨ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।